ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਸਾਈਨ ਤੋਂ ਬਿਨਾਂ ਹੀ ਕਹਿੰਦੇ ਵੀ ਜਿਹੜਾ ਹਾਊਸਿੰਗ ਬਿੱਲ ਆ ਉਹ ਲਾਅ ਬਣ ਸਕਦਾ ਆ। ਟਰੰਪ ਸੇਜ਼ ਹੀ ਵੋਂਟ ਸਾਈਨ ਹਾਊਸਿੰਗ ਬਿੱਲ ਵਿਚ ਵੁੱਡ ਬਿਕਮ ਲਾ ਆਟੋਮੈਟਿਕਲੀ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਅੱਜ ਕਹਿ ਦਿੱਤਾ ਵੀ ਮੈਂ ਸਾਈਨ ਤਾਂ ਨਹੀਂ ਕਰਨੇ ਇਹਦੇ ਉੱਤੇ, ਕਿਉਂਕਿ ਉਹਨਾਂ ਦਾ ਜਿਹੜੇ ਕੰਟਰੋਵਰਸ਼ੀਅਲ ਇਲੈਕਸ਼ਨ ਮੈਜਰਸ ਜਿਹਨੂੰ ਸੇਵ ਅਮਰੀਕਾ ਐਕਟ ਕਰਕੇ ਕਿਹਾ ਜਾ ਰਿਹਾ ਹੈ ਉਹਦੇ ਤੇ ਸਾਈਨ ਨਹੀਂ ਕਰ ਰਿਹਾ, ਉਹਦਾ ਸਾਥ ਨਹੀਂ ਦੇ ਰਿਹਾ ਟਰੰਪ ਉਹਨਾਂ ਦਾ। ਡੈਮੋਕ੍ਰੇਟ ਕੱਲੇ ਡੈਮੋਕ੍ਰੇਟ ਨਹੀਂ, ਈਵਨ ਰਿਪਬਲਿਕਨ ਵੀ ਸਾਥ ਨਹੀਂ ਦੇ ਰਹੇ। ਹਾਊਸਿੰਗ ਅਫੋਰਡੇਬਿਲਟੀ ਇਸ ਟਾਈਮ ਬਹੁਤ ਹਾਰਡ ਆ। ਆਪਾਂ ਸਾਰਿਆਂ ਨੂੰ ਪਤਾ ਆ ਅਮਰੀਕਾ ਦੇ ਵਿੱਚ ਕਿਸੇ ਨੇ ਘਰ ਖਰੀਦਣਾ ਹੋਵੇ ਬਹੁਤ ਔਖਾ ਆ। ਕਈ ਏਰੀਆ ਦੇ ਵਿੱਚ ਤਾਂ ਸੋਚ ਹੀ ਨਹੀਂ ਸਕਦੇ ਬੰਦੇ ਵੀ ਘਰ ਖਰੀਦ ਸਕਦੇ ਆ ਕਿ ਨਹੀਂ। ਪਰ ਟਰੰਪ ਉਹਨਾਂ ਨੇ ਇਸ ਬਿੱਲ ਨੂੰ ਆਪਣੇ ਸੇਵ ਅਮਰੀਕਾ ਬਿੱਲ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਆ ਤੇ ਉਹ ਕਹਿੰਦੇ ਸਾਈਨ ਨਹੀਂ ਕਰਨੇ। ਪਰ ਇਹ ਪਤਾ ਚੱਲ ਰਿਹਾ ਵੀ ਇਹ ਬਿੱਲ ਉਹਨਾਂ ਦੇ ਸਾਈਨ ਤੋਂ ਬਿਨਾਂ ਵੀ ਜਿਹੜਾ ਬਿੱਲ ਆ ਇਹ ਬਣ ਸਕਦਾ ਹੈਗਾ। ਬਹੁਤ ਘੱਟ ਚਾਂਸ ਆ ਵੀ ਬਾਈ ਪਾਰਟੀਜ਼ਨ ਕੋਈ ਚੀਜ਼ ਪਾਸ ਹੋਵੇ ਤੇ ਟਰੰਪ ਉਹਨਾਂ ਨੇ ਆਪਣੀ ਉਹ ਗੱਲ ਸੱਚ ਕਹਿ ਦਿਖਾਈ ਆ ਜੋ ਕਹਿੰਦੇ ਸੀਗੇ ਵੀ ਮੈਨੂੰ ਅਮਰੀਕੀ ਲੋਕਾਂ ਦੇ ਨਾਲ ਕੋਈ ਮਤਲਬ ਨਹੀਂ, ਉਹਨਾਂ ਦੀ ਅਫੋਰਡੇਬਿਲਟੀ ਦੇ ਨਾਲ, ਉਹਨਾਂ ਦੀ ਇਕਨੋਮਿਕ ਸਿਚੁਏਸ਼ਨ ਦੇ ਨਾਲ। ਤੇ ਇਹ ਬਿੱਲ ਨਾ ਸਾਈਨ ਕਰਕੇ ਐਗਜ਼ੈਕਟਲੀ ਉਹੀ ਚੀਜ਼ ਜਿਹੜੀ ਉਹ ਕਰਕੇ ਦਿਖਾ ਰਹੇ ਹੈਗੇ ਆ। ਸੋ ਲੋਕਾਂ ਨੂੰ, ਕਈਆਂ ਨੂੰ ਗੁੱਸਾ ਤਾਂ ਜਿਹੜਾ ਲੱਗੂਗਾ ਵੀ ਯਾਰ ਇੱਦਾਂ ਕਿੱਦਾਂ ਵੀ ਉਹ ਦੂਜੇ ਪਾਸੇ ਇਹ ਦੋਨਾਂ ਨੂੰ ਆਪਸ ਦੇ ਵਿੱਚ ਜਿਹੜਾ ਉਹ ਜੋੜ ਰਹੇ ਆ। ਦੂਜੇ ਪਾਸੇ ਟਰੰਪ ਹੁਣੀ ਜਿਹੜਾ ਸੇਵ ਐਕਟ ਹੈਗਾ, ਸੇਵ ਅਮਰੀਕਾ ਐਕਟ ਆ, ਉਹਦੇ ਤਹਿਤ ਉਹਨਾਂ ਦਾ ਜਿਹੜੇ ਅਸਲੀ ਮੁੱਦਾ ਆ ਉਹ ਵੀ ਨਾਲ ਦੇ ਨਾਲ ਨਿਕਲ ਗਿਆ। ਕਹਿੰਦੇ ਵੀ ਆਪਾਂ ਇੰਨੀ ਕੁ ਜ਼ਿਆਦਾ ਔਖੀ ਕਰ ਦੇਣੀ ਆ ਵੋਟਿੰਗ ਵੀ ਅਗਲੇ 50 ਸਾਲ ਤੱਕ ਸਾਨੂੰ ਕੋਈ ਵੀ ਹਰਾ ਨਹੀਂ ਸਕੂਗਾ ਵੀ ਦੂਜੇ ਲੋਕ ਜਿਹੜੀ ਉਹ ਵੋਟ ਨਾ ਪਾ ਸਕਣ। ਸੋ ਇਹ ਜਿਹੜੀ ਸਿਚੁਏਸ਼ਨ ਜਿਹੜੀ ਹਰਜੋਤ ਸਿੰਘ ਜੀ ਬਣੀ ਆ, ਸੋ ਬਾਈ ਪਾਰਟੀਜ਼ਨ ਹਾਊਸਿੰਗ ਬਿੱਲ ਜਿਹੜਾ ਕਿ ਬਹੁਤ ਹੀ ਵੱਡੀ ਮੈਜੋਰਟੀ ਦੇ ਨਾਲ ਪਾਸ ਹੋਇਆ, ਉਸ ਦੇ ਉੱਤੇ ਸਾਈਨ ਕਰਨ ਤੋਂ ਇਨਕਾਰੀ ਜਿਹੜੇ ਉਹ ਹੋ ਚੁੱਕੇ ਹੈਗੇ ਆ। US ਦਾ ਸੰਵਿਧਾਨ ਕਹਿੰਦਾ ਵੀ ਜੇ ਪ੍ਰੈਜ਼ੀਡੈਂਟ ਬਿੱਲ 10 ਦਿਨਾਂ ਦੇ ਵਿੱਚ ਰਿਸੀਵ ਕਰਨ ਦੇ ਵਿੱਚ ਉਹ ਰਿਟਰਨ ਨਹੀਂ ਕਰਦੇ ਤਾਂ ਉਹ ਫਿਰ ਆਟੋਮੈਟਿਕਲੀ ਲਾ ਬਣ ਜਾਊਗਾ, ਅਨਲੈਸ ਇਹ ਵੀਟੋ ਕਰ ਦਿੰਦੇ ਆ ਉਸਨੂੰ। ਉਹ ਇੱਕ ਡਿਫਰੈਂਟ ਸਟੋਰੀ ਜਿਹੜੀ ਉਹ ਹੋਊਗੀ। ਵੀਟੋ ਦੇ ਨਾਲ ਫਿਰ ਉਸ ਵੀਟੋ ਨੂੰ ਹਟਾਉਣ ਦੇ ਲਈ ਸੰਵਿਧਾਨ ਦੇ ਵਿੱਚ ਵੱਖੋ ਵੱਖਰੇ ਜਿਹੜੀਆਂ ਮੱਦਾਂ ਆ ਉਹ ਉਹਨਾਂ ਨੇ ਰੱਖੀਆਂ ਹੈਗੀਆਂ ਆ। ਵੀ ਵਾਈਟ ਹਾਊਸ ਨੂੰ ਪੁੱਛਿਆ ਗਿਆ ਵੀ ਕੀ ਟਰੰਪ ਹੁਣੀ ਵੀਟੋ ਕਰਨਗੇ, ਤਾਂ ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਨੇ ਇਹ ਕਿਹਾ ਵੀ ਉਹ ਸਾਈਨ ਨਹੀਂ ਕਰਨਗੇ ਇਸ ਦੇ ਉੱਤੇ। ਸੋ ਇਹ ਨਾ ਵੀਟੋ ਕਰ ਰਹੇ ਆ ਤੇ ਨਾ ਇਹ ਸਾਈਨ ਕਰ ਰਹੇ ਆ, ਅਨਲੈਸ ਅਖੀਰਲੇ ਦਿਨ ਜਾ ਕੇ ਵੀਟੋ ਕਰ ਦੇਣ ਜਾਂ ਸਾਈਨ ਕਰ ਦੇਣ, ਉਸ ਦੇ ਬਾਰੇ ਕਿਹਾ ਜਿਹੜਾ ਉਹ ਨਹੀਂ ਜਾ ਸਕਦਾ ਹੈਗਾ। ਸੋ ਟਰੰਪ ਹੁਣੀ ਲਗਾਤਾਰ ਆਪਣੇ ਜਿਹੜੇ ਸਾਥੀਆਂ ਨੂੰ ਪੁਸ਼ ਕਰ ਰਹੇ ਆ ਉਸ ਇਲੈਕਸ਼ਨ ਬਿੱਲ ਨੂੰ ਪਾਸ ਜਿਹੜਾ ਉਹ ਕਰਾਉਣ ਦੇ ਲਈ, ਤੇ ਕਹਿੰਦੇ ਵੀ ਨਵੰਬਰ ਦੀਆਂ ਮਿਡ ਟਰਮ ਦੀਆਂ ਇਲੈਕਸ਼ਨਸ ਤੋਂ ਪਹਿਲਾਂ ਉਹਨਾਂ ਦੀ ਪ੍ਰਾਇਓਰਿਟੀ ਆ ਵੀ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਾਸ ਕਰ ਦੇਣ, ਕਿਉਂਕਿ ਉਹਨਾਂ ਨੂੰ ਇਹ ਖਦਸ਼ਾ ਆ, ਇਹ ਡਰ ਆ ਵੀ ਕਿਤੇ ਇਹ ਨਾ ਹੋਵੇ ਵੀ ਬਾਅਦ ਦੇ ਵਿੱਚ ਮੈਜੋਰਟੀ ਜਿਹੜੀ ਹੈ ਡੈਮੋਕ੍ਰੇਟਸ ਦੀ ਮਿਡ ਟਰਮ ਇਲੈਕਸ਼ਨ ਤੋਂ ਬਾਅਦ ਆ ਗਈ ਤਾਂ ਫਿਰ ਇਹਨਾਂ ਦੇ ਲਈ ਕਾਫੀ ਕੰਮ ਔਖਾ ਜਿਹੜਾ ਉਹ ਬਣ ਸਕਦਾ ਹੈਗਾ ਆ। ਸੋ ਇਸ ਲਈ ਉਹ ਲਗਾਤਾਰ ਫੋਕਸ ਕਰ ਰਹੇ ਆ ਵੀ ਹਾਊਸਿੰਗ ਬਿੱਲ ਨੂੰ ਕਹਿੰਦੇ ਛੱਡੋ, ਲੋਕਾਂ ਦੀ ਅਫੋਰਡੇਬਿਲਟੀ ਨੂੰ ਛੱਡੋ, ਇਸ ਟਾਈਮ ਵੋਟਾਂ ਦੇ ਉੱਤੇ ਜਿਹੜਾ ਆ ਉਹਦੇ ਉੱਤੇ ਫੋਕਸ ਜਿਹੜਾ ਆ ਉਹ ਕਰਨਾ ਤੁਹਾਨੂੰ ਜਿਹੜਾ ਉਹ ਚਾਹੀਦਾ ਹੈਗਾ ਆ। ਸੋ 60 ਵੋਟਾਂ ਚਾਹੀਦੀਆਂ ਹਰਜੋਤ ਸਿੰਘ ਜੀ ਸੈਨੇਟ ਦੇ ਵਿੱਚ ਫਿਲਾਬਸਟਰ ਰੂਲ ਤੋਂ ਬਚਣ ਦੇ ਲਈ, ਤੇ ਉਹ ਹੁਣ ਦੇਖਦੇ ਆ ਈਵਨ ਜੇ ਮੰਨ ਲਓ ਹਾਊਸ ਦੇ ਵਿੱਚ ਜਿੱਥੇ ਇਹਨਾਂ ਦੀ ਸਲਿਮ ਮੈਜੋਰਟੀ ਹੈਗੀ ਆ ਪਾਸ ਵੀ ਹੋ ਜਾਂਦਾ ਸੇਵ ਅਮਰੀਕਾ ਐਕਟ, ਤਾਂ ਜਿਹੜਾ ਸੈਨੇਟ ਦੇ ਵਿੱਚ ਸੇਵ ਅਮਰੀਕਾ ਐਕਟ ਨੂੰ 60 ਵੋਟਾਂ ਤੋਂ ਬਗੈਰ ਪਾਸ ਕਰਾਉਣਾ ਹਾਲ ਦੀ ਘੜੀ ਨਾਮੁਮਕਿਨ ਜਿਹਾ ਜਿਹੜਾ ਉਹ ਨਜ਼ਰ ਆ ਰਿਹਾ ਹੈਗਾ ਆ। ਸੋ ਕੰਮ ਇਹਨਾਂ ਦੇ ਲਈ ਕਾਫੀ ਵੱਡੀ ਅਪਹਿਲ ਟਾਸਕ ਹੈਗੀ ਆ ਜੇ ਸੇਵ ਅਮਰੀਕਾ ਐਕਟ ਨੂੰ ਪਾਸ ਇਹ ਜਿਹੜਾ ਉਹ ਕਰਾਉਣਾ ਚਾਹੁੰਦੇ ਹੈਗੇ ਆ। ਜੀ